ਜਿਹੜੇ ਲਫ਼ਜ਼ ਦੰਬੀ, ਪਖੰਡੀ, ਮਕਾਰ, ਝੂਠੇ ਜਿਨ੍ਹਾਂ ਲਈ ਅੰਗਰੇਜ਼ੀ 'ਚ ਹਿਪੋਕਰੇਟ ਲਫ਼ਜ਼ ਦੇ ਵਿੱਚ ਹੀ ਕਈ ਕੁਝ ਕਿਹਾ ਜਾਂਦਾ ਹੈ। ਜੇ ਦੇਖਣਾ ਹੋਏ ਕਿ ਇਹ ਲਫ਼ਜ਼ ਕਿਸ ਦੇ ਉੱਤੇ ਜ਼ਿਆਦਾ ਢੁਕਦੇ ਨੇ ਜਾਂ ਕੌਣ ਇਹਨਾਂ ਸਾਰੇ ਲਫ਼ਜ਼ਾਂ ਨੂੰ ਸਮੇਟ ਕੇ ਬੈਠਾ ਹੈ, ਤੇ ਉਹ RSS ਦੀ ਹਿੰਦੂਤਵਾਦੀ ਆਈਡੀਓਲੋਜੀ ਯਕੀਨ ਰੱਖਣ ਵਾਲੇ ਇਹਨਾਂ ਦੀ ਸਿਖਰਲੀ ਲੀਡਰਸ਼ਿਪ ਤੋਂ ਲੈ ਕੇ ਇਹਨਾਂ ਦੇ ਥੱਲੜੇ ਵਰਕਰਸ ਤੱਕ ਨੇ। ਜਦੋਂ ਇਹ ਕਹਿ ਰਹੇ ਹੁੰਦੇ ਨੇ ਕਿ ਭਾਈ ਅਸੀਂ ਅਹਿੰਸਾ 'ਚ ਯਕੀਨ ਰੱਖਦੇ ਹਾਂ, ਉਦੋਂ ਅਸਲ 'ਚ ਹਿੰਸਾ ਦੀ ਪਲੈਨਿੰਗ ਕਰਕੇ ਸਾੜ ਫੂਕ ਸ਼ੁਰੂ ਹੋ ਚੁੱਕੀ ਹੁੰਦੀ ਹੈ। ਹੁਣ ਇਹਨਾਂ ਨੂੰ ਇਹ ਲੱਗਦਾ ਹੈ ਵੀ ਜਿਹੜੀ ਭਾਰਤ ਦੀ ਅਦਰਵਾਈਜ਼ ਛਵੀ ਹੈ ਉਹ ਖਰਾਬ ਵੀ ਹੋ ਰਹੀ ਹੈ ਬਾਹਰ ਇੱਕ ਪਾਸੇ, ਕਿਉਂਕਿ ਇਹ ਮੁਸਲਮਾਨ ਦੇਸ਼ਾਂ ਸਾਊਦੀ ਅਰੇਬੀਆ, UAE ਜਾਂ ਸੈਂਟਰਲ ਏਸ਼ੀਆ ਦੇ ਰਿਪਬਲਿਕਸ ਦੇ ਨਾਲ ਹੀ ਤਾਜ਼ਿਕਸਤਾਨ 'ਚ ਵੀ ਇਹਨਾਂ ਨੇ ਬੇਸ ਬਣਾਇਆ ਹੋਇਆ, ਉੱਥੇ ਵੀ ਆਪਣਾ ਜਿਹੜੀ ਹੈ ਉਹ ਚੰਗਾ ਇਮੇਜ ਰੱਖਣਾ ਚਾਹੁੰਦੇ ਨੇ। ਤੇ ਵੇਲੇ ਕੁ ਵੇਲੇ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਕਰਕੇ ਇਹ ਆਪਣਾ ਫਿਰ ਉਹਨਾਂ ਨੂੰ ਦਿਖਾਉਂਦੇ ਨੇ, ਦੇਖੋ ਜੀ ਅਸੀਂ ਤਾਂ ਜਿਵੇਂ ਉਹਨੇ ਮੋਹਨ ਭਾਗਵਤ ਨੇ ਇਹ ਕਿਹਾ ਕਿ ਜੀ ਭਾਰਤ ਦਾ ਹਰ ਇੱਕ ਦਾ DNA ਇੱਕੋ ਹੈ, ਮਾਈਨੋਰਟੀ ਦਾ ਤਾਂ ਸਵਾਲ ਹੀ ਨਹੀਂ। ਹੁਣ ਉਹ ਜਿਹੜੇ ਇਸ ਕਿਸਮ ਦੇ, ਹੁਣ ਮੈਂ ਲਫ਼ਜ਼ ਦਾ ਮੇਰੇ ਮੂੰਹ ਨਿਕਲਣ ਲੱਗਾ ਸੀ, ਮੂਰਖ ਸ਼ੇਖ ਜਿਹੜੇ ਨੇ ਉਹਨਾਂ ਨੂੰ ਕਹਿੰਦੇ ਹੋਣੇ ਦੇਖੋ ਜੀ ਅਸੀਂ ਤਾਂ ਇਕੁਆਲਿਟੀ, ਹਾਲਾਂਕਿ ਮਤਲਬ ਇਹ ਹੈ ਵੀ ਉਹ ਤੁਹਾਡੀ ਹੋਂਦ ਨੂੰ ਹੀ ਡਿਨਾਈ ਕਰ ਰਹੇ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆ ਕਹਿੰਦੇ ਹਾਂ। ਸੋ ਵੀਅਰਸ, ਹੁਣ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਵਾਈਸ ਪ੍ਰੈਜ਼ੀਡੈਂਟ ਵੀ ਨਾਇਡੂ ਦਾ ਕਹਿਣਾ ਹੈ ਕਿ ਉਰਦੂ ਦੁਨੀਆ ਵਿੱਚ ਬੋਲੀਆਂ ਜਾਣ ਵਾਲੀਆਂ ਸਭ ਤੋਂ ਖੂਬਸੂਰਤ ਜ਼ੁਬਾਨਾਂ ਵਿੱਚੋਂ ਇੱਕ ਹੈ। ਇਹ ਸਿਰਫ ਇਹਨਾਂ ਹਿੰਦੂ ਤਵੀ ਪਖੰਡੀਆਂ ਦੀ ਜ਼ੁਬਾਨੀ ਜਮ੍ਹਾਂ ਖਰਚੀ ਹੈ। ਸੋ ਇਹ ਤਾਂ ਉਰਦੂ ਜ਼ੁਬਾਨ ਸਮੇਤ ਸਾਰੀਆਂ ਮਾਂ ਬੋਲੀਆਂ ਦਾ ਘਾਣ ਕਰਕੇ ਹਿੰਦੀ ਜ਼ੁਬਾਨ ਨੂੰ ਲਾਗੂ ਕਰਨ ਤੇ ਤੁਲੇ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚੈਨਲ ਸਾਂਝੀ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਲਫ਼ਜ਼ ਦੰਬੀ, ਪਖੰਡੀ, ਮਕਾਰ, ਝੂਠੇ ਜਿਨ੍ਹਾਂ ਲਈ ਅੰਗਰੇਜ਼ੀ 'ਚ ਹਿਪੋਕਰੇਟ ਲਫ਼ਜ਼ ਦੇ ਵਿੱਚ ਹੀ ਕਈ ਕੁਝ ਕਿਹਾ ਜਾਂਦਾ ਹੈ, ਜੇ ਦੇਖਣਾ ਹੋਏ ਕਿ ਇਹ ਲਫ਼ਜ਼ ਕਿਸ ਦੇ ਉੱਤੇ ਜ਼ਿਆਦਾ ਢੁਕਦੇ ਨੇ ਜਾਂ ਕੌਣ ਇਹਨਾਂ ਸਾਰੇ ਲਫ਼ਜ਼ਾਂ ਨੂੰ ਸਮੇਟ ਕੇ ਬੈਠਾ ਹੈ, ਤੇ ਉਹ RSS ਦੀ ਹਿੰਦੂਤਵਾਦੀ ਆਈਡੀਓਲੋਜੀ ਯਕੀਨ ਰੱਖਣ ਵਾਲੇ ਇਹਨਾਂ ਦੀ ਸਿਖਰਲੀ ਲੀਡਰਸ਼ਿਪ ਤੋਂ ਲੈ ਕੇ ਇਹਨਾਂ ਦੇ ਥੱਲੜੇ ਵਰਕਰਸ ਤੱਕ ਨੇ। ਇਵੇਂ ਝੂਠ ਬੇਸ਼ਰਮੀ ਨਾਲ ਬੋਲਦੇ ਨੇ, ਬਾਰ-ਬਾਰ ਬੋਲਦੇ ਨੇ। ਜਦੋਂ ਇਹ ਕਹਿ ਰਹੇ ਹੁੰਦੇ ਨੇ ਕਿ ਭਾਈ ਅਸੀਂ ਅਹਿੰਸਾ 'ਚ ਯਕੀਨ ਰੱਖਦੇ ਹਾਂ, ਉਦੋਂ ਅਸਲ 'ਚ ਹਿੰਸਾ ਦੀ ਪਲੈਨਿੰਗ ਕਰਕੇ ਸਾੜ ਫੂਕ ਸ਼ੁਰੂ ਹੋ ਚੁੱਕੀ ਹੁੰਦੀ ਹੈ। ਔਰ ਜਦੋਂ ਇਹ ਕਹਿੰਦੇ ਨੇ ਕਿ ਭਾਈ ਅਸੀਂ ਜਿਹੜਾ ਹੈ ਉਹ ਔਰ ਇਹ ਜਿਹੜੀ ਸਟੇਟਮੈਂਟ ਜਿਹੜੀ ਤੁਸੀਂ ਦੁਹਰਾਈ ਹੈ, ਕਿਉਂਕਿ ਆਲਰੇਡੀ ਮੀਡੀਆ 'ਚ ਹੈ, ਕਿਉਂਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਵੈਂਕਈਆ ਨਾਇਡੂ ਜਿਹੜਾ BJP ਦਾ ਪ੍ਰੈਜ਼ੀਡੈਂਟ ਵੀ ਰਿਹਾ, ਇਸ ਵੇਲੇ ਵਾਈਸ ਪ੍ਰੈਜ਼ੀਡੈਂਟ ਹੈ ਔਰ ਰਨ ਤਾਂ ਉਹੀ ਕਰ ਰਿਹਾ ਹੈ। ਬਾਕੀ ਜਿਹੜਾ ਕੋਵਿੰਦ ਬਿਠਾਇਆ ਹੋਇਆ ਪ੍ਰੈਜ਼ੀਡੈਂਟ ਉਹ ਤਾਂ ਮਿੱਟੀ ਦਾ ਮਾਧੋ ਹੈ। ਔਰ ਇਹ ਸਾਊਥ ਦਾ ਖਤਰਨਾਕ ਹਿੰਦੂ ਤਵੀ ਇਹਨੇ BJP ਦਾ ਪ੍ਰੈਜ਼ੀਡੈਂਟ ਹੁੰਦਿਆਂ ਕਿਸ ਕਿਸਮ ਦੀਆਂ ਨੀਤੀਆਂ ਔਰ ਮਿਨਿਸਟਰੀ 'ਚ ਹੁੰਦਿਆਂ ਵੀ ਕੀ ਕੁਛ ਕੀਤਾ ਉਹ ਵੇਰਵਾ ਦੱਸਣ ਲਈ ਵਕਤ ਨਹੀਂ ਹੈ। ਪਰ ਹੁਣ ਇਹਨਾਂ ਨੂੰ ਇਹ ਲੱਗਦਾ ਹੈ ਵੀ ਜਿਹੜੀ ਭਾਰਤ ਦੀ ਅਦਰਵਾਈਜ਼ ਛਵੀ ਹੈ ਉਹ ਖਰਾਬ ਵੀ ਹੋ ਰਹੀ ਹੈ ਬਾਹਰ ਇੱਕ ਪਾਸੇ, ਕਿਉਂਕਿ ਇਹ ਮੁਸਲਮਾਨ ਦੇਸ਼ਾਂ ਸਾਊਦੀ ਅਰੇਬੀਆ, UAE ਜਾਂ ਸੈਂਟਰਲ ਏਸ਼ੀਆ ਦੇ ਰਿਪਬਲਿਕਸ ਦੇ ਨਾਲ ਹੀ ਤਾਜ਼ਿਕਸਤਾਨ 'ਚ ਵੀ ਇਹਨਾਂ ਨੇ ਬੇਸ ਬਣਾਇਆ ਹੋਇਆ, ਉੱਥੇ ਵੀ ਆਪਣਾ ਜਿਹੜੀ ਹੈ ਉਹ ਚੰਗਾ ਇਮੇਜ ਰੱਖਣਾ ਚਾਹੁੰਦੇ ਨੇ। ਤੇ ਵੇਲੇ ਕੁ ਵੇਲੇ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਕਰਕੇ ਇਹ ਆਪਣਾ ਫਿਰ ਉਹਨਾਂ ਨੂੰ ਦਿਖਾਉਂਦੇ ਨੇ, ਦੇਖੋ ਜੀ ਅਸੀਂ ਤਾਂ ਜਿਵੇਂ ਉਹਨੇ ਮੋਹਨ ਭਾਗਵਤ ਨੇ ਇਹ ਕਿਹਾ ਕਿ ਜੀ ਭਾਰਤ ਦਾ ਹਰ ਇੱਕ ਦਾ DNA ਇੱਕੋ ਹੈ, ਮਾਈਨੋਰਟੀ ਦਾ ਤਾਂ ਸਵਾਲ ਹੀ ਨਹੀਂ। ਹੁਣ ਉਹ ਜਿਹੜੇ ਇਸ ਕਿਸਮ ਦੇ, ਹੁਣ ਮੈਂ ਲਫ਼ਜ਼ ਦਾ ਮੇਰੇ ਮੂੰਹ ਨਿਕਲਣ ਲੱਗਾ ਸੀ, ਮੂਰਖ ਸ਼ੇਖ ਜਿਹੜੇ ਨੇ ਉਹਨਾਂ ਨੂੰ ਕਹਿੰਦੇ ਹੋਣੇ ਦੇਖੋ ਜੀ ਅਸੀਂ ਤਾਂ ਇਕੁਆਲਿਟੀ, ਹਾਲਾਂਕਿ ਮਤਲਬ ਇਹ ਹੈ ਵੀ ਉਹ ਤੁਹਾਡੀ ਹੋਂਦ ਨੂੰ ਹੀ ਡਿਨਾਈ ਕਰ ਰਹੇ ਨੇ। ਹੁਣ ਦੱਖਣ, ਜਦੋਂ ਅਸੀਂ ਉਰਦੂ ਤਹਿਜ਼ੀਬ ਦੀ ਗੱਲ ਕਰਦੇ ਹਾਂ, ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਉਰਦੂ ਇੱਕ ਲਿੰਕ ਜ਼ਬਾਨ ਦੇ ਤੌਰ ਤੇ ਜਦੋਂ ਤੁਰਕਾਂ, ਔਰ ਕਿਉਂਕਿ ਇਸ 'ਚ ਤੁਰਕੀ ਦੇ ਵੀ ਬਹੁਤ ਸਾਰੇ ਲਫ਼ਜ਼ ਨੇ ਔਰ ਇਹ ਆਮ ਔਰ ਹਿੰਦੁਸਤਾਨੀ ਜ਼ਬਾਨ, ਕਿਉਂਕਿ ਹਿੰਦੀ ਨਾਂ ਦੀ ਕੋਈ ਜ਼ਬਾਨ ਨਹੀਂ ਸੀ। ਜਿਵੇਂ ਅਸੀਂ ਦੇਖਦੇ ਹਾਂ ਕਿ ਵੱਡਾ ਜਿਹੜਾ ਗੰਗਾ ਜਮਨਾ ਦੇ ਉਹ ਸਾਰੀ ਵੈਲੀ ਦੇ ਵਿੱਚ ਜਿਹੜੇ ਅੱਡ-ਅੱਡ ਲੋਕ ਡਾਇਲੈਕਟ ਸੀ, ਉਹਦੇ 'ਚ ਅਵਧੀ, ਕਿਉਂਕਿ ਅਵਧ ਪ੍ਰੈਜ਼ੈਂਟ ਡੇ ਲਖਨਊ ਹੈ, ਭੋਜਪੁਰੀ ਜਿਹੜੀ ਬਨਾਰਸ ਤੋਂ ਲੈ ਕੇ ਈਸਟਰਨ ਬਿਹਾਰ ਤੱਕ ਉਸ ਦਾ ਦਾਇਰਾ ਹੈ, ਬ੍ਰਜ ਭਾਸ਼ਾ ਜਿਸ ਨੂੰ ਗੋਕਲੀ ਵੀ, ਗੋਕਲ ਬ੍ਰਜ ਜਿਹੜਾ ਕ੍ਰਿਸ਼ਨ ਦੇ ਨਾਲ ਜੁੜਿਆ ਹੋਇਆ ਸਾਰਾ ਪਾਰਟ ਸੀ। ਇਸੇ ਤਰ੍ਹਾਂ ਉਹ ਬੁੰਦੇਲਖੰਡ, ਰੋਹੇਲਖੰਡ,
ਉਹਨਾਂ ਦੇ ਆਪਣੇ ਡਾਇਲੈਕਟ ਇਹ ਸਾਰੇ ਖਿੱਤੇ ਦੇ। ਔਰ ਇਹਨਾਂ ਸਾਰਿਆਂ ਤੋਂ 19ਵੀਂ ਸਦੀ ਦੇ ਅਖੀਰ 'ਚ ਜੇ ਅੰਗਰੇਜ਼ਾਂ ਨੂੰ ਲੱਗਿਆ ਕਿ ਵੀ ਜੇ ਅਸੀਂ ਇਹਨਾਂ ਨੂੰ ਲੋਕਾਂ ਨੂੰ ਵੀ ਡਿਵਾਈਡ ਕਰਕੇ ਰੱਖਣਾ ਤੇ ਉਹਨਾਂ ਨੇ ਇਸ ਨੂੰ ਐਜ਼ ਏ ਹਿੰਦੀ ਜ਼ਬਾਨ ਉਹਨਾਂ ਡਾਇਲੈਕਟਸ ਨੂੰ ਦੇਵਨਾਗਰੀ 'ਚ ਲੈ ਆਂਦਾ। ਲੇਕਿਨ ਜਦੋਂ ਇਸਲਾਮਿਕ ਰੂਲ ਦੀ ਅਸੀਂ ਗੱਲ ਕਰਦੇ ਹਾਂ, ਜਦੋਂ ਕਿ ਮੁਹੰਮਦ ਗੌਰੀ ਦੇ ਨਾਲ ਸੈਟਲ ਹੋ ਕੇ ਦਿੱਲੀ ਦੇ ਵਿੱਚ ਇਹਨਾਂ ਦਾ ਸਾਮਰਾਜ ਬਣਦਾ ਤੇ ਅਮੀਰ ਖੁਸਰੋ ਉਸ ਦੇ, ਔਰ ਉਹਨੇ ਬਹੁਤ ਕੁਝ ਦਿੱਤਾ ਹੈ ਲਿਟਰੇਚਰ ਨੂੰ। ਜਦੋਂ ਅੱਜ ਅਸੀਂ ਕਵਾਲੀ ਦੀ ਗੱਲ ਕਰਦੇ ਹਾਂ, ਤਬਲੇ ਦੀ ਗੱਲ ਕਰਦੇ ਹਾਂ, ਠੁਮਰੀ ਦੀ ਗੱਲ ਕਰਦੇ ਹਾਂ, ਔਰ ਬਹੁਤ ਸਾਰੇ ਅਕ੍ਰੋਸ ਦਾ ਬਾਰਡਰ ਜੋ ਪੜ੍ਹਿਆ ਜਾਂਦਾ ਹੈ, ਲੇਕਿਨ ਉਸ ਸਭ ਦੇ ਵਿੱਚ ਇਹ ਮਿਕਸ ਜ਼ਬਾਨ ਜਿਹਦੇ 'ਚ ਕਿ ਐਗਜ਼ਿਸਟਿੰਗ ਜਿਹੜੇ ਡਾਇਲੈਕਟ ਸੀ ਉਹਨਾਂ ਦਾ ਵੀ, ਔਰ ਉਹਦੇ 'ਚ ਜ਼ਾਹਰ ਹੈ ਕਿਉਂਕਿ ਰਾਇਲ ਲੈਂਗੁਏਜ ਪਰਸ਼ੀਅਨ ਉਸ ਦਾ ਵੀ ਅਸਰ। ਔਰ ਵਕਤ ਪਾ ਕੇ ਜਦੋਂ ਤੱਕ ਮੁਗਲ ਸਲਤਨਤ ਦਾ ਖਾਤਮੇ ਵੱਲ ਪਾਰਟ ਜਾਂਦਾ ਹੈ, ਫਿਰ ਅਸੀਂ ਗਾਲਬ, ਮੀਰ ਤਕੀ ਮੀਰ ਵਰਗੇ ਉਸ ਕਿਸਮ ਦੇ ਸ਼ਾਇਰ, ਔਰ ਦਿੱਲੀ ਦਰਬਾਰ ਤੋਂ ਇਲਾਵਾ ਜਿਸ ਨੂੰ ਮੈਕਸਿਮਮ ਪੈਟਰਨੇਜ ਜਿਹੜੀ ਹੈ ਮਿਲਦੀ ਹੈ ਉਰਦੂ ਨੂੰ, ਇਹ ਲਖਨਊ ਦੇ ਨਵਾਬ, ਕਿਉਂਕਿ ਇਹ ਆਪਣੇ ਆਪ 'ਚ ਵੀ ਅੱਡ ਰਹੇ ਜਦੋਂ ਦਿੱਲੀ ਕਮਜ਼ੋਰ ਹੁੰਦੀ ਚਲੀ ਗਈ। ਔਰ ਡੈਕਨ ਜਿਹਨੂੰ ਕਹਿੰਦੇ ਸੀ ਦੱਖਣ, ਜਿਹਦੇ 'ਚ ਹੈਦਰਾਬਾਦ, ਨਿਜ਼ਾਮ ਹੈਦਰਾਬਾਦ, ਔਰ ਦੂਸਰਾ ਬਾਅਦ ਟੀਪੂ ਸੁਲਤਾਨ ਦਾ ਜਿਹਦੇ 'ਚੋਂ ਅੱਜ ਕਰਨਾਟਕਾ ਮੈਸੂਰ ਸਟੇਟ, ਦੱਖਣ ਔਰ ਲਖਨਊ ਦੀ ਇੱਕ ਆਪਣੀ ਤਹਿਜ਼ੀਬ ਵੀ, ਕਿਉਂਕਿ ਗੱਲ ਕੱਲੀ ਬੋਲੀ ਦੀ ਨਹੀਂ ਹੁੰਦੀ, ਬੋਲੀ ਇੱਕ ਤਹਿਜ਼ੀਬ ਦਾ ਹਿੱਸਾ ਹੁੰਦਾ ਔਰ ਉਸ ਤਹਿਜ਼ੀਬ ਨੂੰ ਤੁਸੀਂ ਦੇਖਦੇ ਹੋ। ਔਰ ਉਰਦੂ ਜ਼ਾਹਰ ਹੈ ਵੀ ਅਕਸਰ ਜਦੋਂ ਸ਼ਾਇਰੀ ਬਾਰੇ ਕਿਹਾ ਜਾਂਦਾ ਹੈ ਕਿ ਜਿਹੜਾ ਉਰਦੂ ਸ਼ਾਇਰੀ ਨੂੰ ਪਿਆਰ ਕਰਦਾ ਉਹ ਪਿਆਰ ਜ਼ਰੂਰ ਕਰਦਾ, ਤੇ ਜਿਹਨੂੰ ਪਿਆਰ ਹੁੰਦਾ ਉਹਨੂੰ ਉਰਦੂ ਸ਼ਾਇਰੀ ਜ਼ਰੂਰ ਆਣੀ। ਯਾਨੀ ਕਹਿਣ ਦਾ ਮਤਲਬ ਹੈ ਕਿ ਜ਼ਬਾਨ ਦੀ ਇਸ ਕਿਸਮ ਦੀ ਇੱਕ ਆਪਣੀ ਕਸ਼ਿਸ਼ ਵੀ ਹੁੰਦੀ ਹੈ ਔਰ ਉਹਦੇ ਸਟੇਟ ਪੈਟਰਨੇਜ ਵੀ ਰਿਹਾ। ਔਰ ਮੈਂ ਪਿਛਲੇ ਦਿਨਾਂ 'ਚ ਇੱਕ ਮੈਂ ਡਿਸਕਸ਼ਨ ਦੇਖ ਰਿਹਾ ਸੀ, ਡਾਕਟਰ ਆਰਿਫਾ ਅਮਰੀਕਾ ਦੀ ਡਾਕਟਰੇਟ, ਪਾਕਿਸਤਾਨ 'ਚ ਪ੍ਰਿੰਸੀਪਲ ਹੈ, ਤਾਂ ਬਜ਼ੁਰਗ ਲੇਡੀ ਸ਼ਾਇਦ ਹੈ ਨੇ ਜਾਂ ਨਹੀਂ ਨੇ, ਪਰ ਪੁਰਾਣੀ ਵੀਡੀਓ ਸੀ ਤੇ ਉਹ ਗੱਲ ਕਰ ਰਹੇ ਸੀ ਕਿ ਜੀ ਮੈਂ ਜਦੋਂ ਆਪਣੀ PhD ਜਿਹੜੀ ਵੀ ਉਹਨਾਂ ਨੇ ਸਰ ਸੈਯਦ ਅਹਿਮਦ ਖਾਨ ਔਰ ਉਰਦੂ ਕਿਵੇਂ ਇੱਕ ਸ਼ਨਾਖਤ ਦੇ ਤੌਰ ਤੇ ਉੱਭਰੀ, ਉਹ ਕਹਿੰਦੇ ਕਿ ਜੀ ਮੈਂ ਲਖਨਊ ਸੀ ਔਰ ਮੈਂ ਬਾਹਰ ਗਈ ਔਰ ਇੱਕ ਰੇੜੀ ਤੋਂ ਮੈਂ ਉਹਨੂੰ ਰੇੜੀ ਵਾਲੇ ਨੂੰ ਕਿਹਾ ਕਿ ਵੀ ये केले कितने के हैं दर्जन, तो कहते भी उसने अगों जवाब कहता भी मैं तो उर्दू च उन्होंने कहा भी सादा जिन्ना कि मैं अपने च लखनऊ की तहजीब समेटन की कोशिश करके कह, तो उसने कहा कि भी बिटिया ये 3 रुपए के दर्जन हैं, अगर आप चाहें तो मैं दे सकता हूँ। तो कहते भी मैं सानू सौदे करने की आदत सी, तो मैं कहा भी मैं तो 2.5 रुपये दूंगी। उसने कहा, उन्हें क्या है वो कह रही है, उन्होंने कहा बिटिया तुमसे पहले एक ग्राहक 3.25 रुपये वाला अपने अरमान दिल में लेकर ही चला गया। सो ਉਹ ਤਹਿਜ਼ੀਬ ਦੀ ਗੱਲ ਹੈ ਕਿ ਵੀ ਉਹ ਕਹਿੰਦਾ ਵੀ ਹੁਣ ਅਸੀਂ ਕੀ ਮੁਕਾਬਲਾ ਕਰ ਸਕਦੇ ਹਾਂ। ਉਹਨੂੰ ਕਹਿੰਦੇ ਵੀ 3.25 रुपये वाला दिल के अरमान दिल में लेके ही चला गया, तुम तो 2.5 रुपये की बात कर रही हो। ਸੋ ਹੁਣ ਇਹ ਜਿਹੜਾ ਉੱਥੇ ਦੱਖਣ 'ਚ ਪਹੁੰਚਦਾ ਹੈ ਵੈਂਕਟ ਨਾਇਡੂ, ਔਰ ਇਹ ਕਹਿ ਰਿਹਾ ਕਿ ਜੀ ਉੱਥੇ ਇੱਕ ਉਰਦੂ ਕਿਤਾਬ ਜਿਹੜੀ ਕਿ ਜਿਹਦੇ 'ਚ ਸ਼ਾਇਦ ਕਿੰਨੇ ਸ਼ਾਇਰਾਂ ਦੀ 51 ਪੋਇਟਸ ਦੀ ਕੰਪੋਜੀਸ਼ਨ, ਉਰਦੂ ਪੋਇਟਸ ਐਂਡ ਰਾਈਟਰਸ ਜੈਮਸ ਆਫ ਦੱਖਣ, ਇਹ ਸਾਰੇ ਜਿਹੜੇ ਉੱਥੋਂ ਹੋਏ ਉਹਨੂੰ ਰਿਲੀਜ਼ ਕਰ ਰਿਹਾ। ਉਹਦੇ 'ਚੋਂ ਕਹਿ ਰਿਹਾ ਕਿ ਉਰਦੂ ਵਨ ਆਫ ਦਾ ਮੋਸਟ ਬਿਊਟੀਫੁਲ ਲੈਂਗੁਏਜਿਸ ਸਪੋਕਨ ਅਰਾਊਂਡ ਦਾ ਵਰਲਡ, ਔਰ ਨਾਲ ਦੀ ਨਾਲ ਕਹਿ ਰਿਹਾ ਹਰ ਕੋਈ ਮਦਰ ਟੰਗ 'ਚ ਬੋਲੇ ਕਿ ਦੁਨੀਆ ਦੀਆਂ। ਹੁਣ ਜਿਵੇਂ ਇਹਨਾਂ ਨੇ ਉਰਦੂ ਨੂੰ ਕਿਲ ਕੀਤਾ, ਇੱਕ ਤਾਂ ਹੁੰਦਾ ਵੀ ਵੈਸੇ ਹੀ ਸਟੇਟ ਲੈਵਲ 'ਤੇ ਮਾਈਨੋਰਿਟੀ ਹੁੰਦੇ ਆ ਵੀ ਤੁਸੀਂ UP ਜਾਂ ਦੂਜੇ ਜਿਨ੍ਹਾਂ ਸਟੇਟਾਂ 'ਚ ਨਾ ਮੰਨੋ, ਫਿਰ ਇਹਨਾਂ ਨੇ ਯਕੀਨੀ ਬਣਾਇਆ ਕਿ ਜਿਹੜੀ ਇੱਕ ਬੋਲਚਾਲ ਦੀ ਜ਼ਬਾਨ ਜਿਹਨੂੰ ਹਿੰਦੁਸਤਾਨੀ ਕਹਿੰਦੇ ਸੀ ਔਰ ਜਿਹੜੀ ਫਿਲਮ ਇੰਡਸਟਰੀ ਦੀ ਜ਼ਬਾਨ ਸਾਰੀ ਉਹਦਾ ਇੱਕ ਹਿੱਸਾ ਸੀ, ਉਹਦੇ ਥਾਂ ਤੇ ਉਹਨਾਂ ਨੇ ਐਸੇ ਘੋਟ-ਘੋਟ ਕੇ ਹਿੰਦੀ ਦੇ ਲਫ਼ਜ਼ ਲਿਆਂਦੇ ਨੇ ਜਿਹੜੇ ਲੋਕਾਂ ਦੀ ਸਮਝ ਤੋਂ ਹੀ ਦੂਰ ਨੇ। ਹੁਣ ਜੇ ਅਸੀਂ ਟ੍ਰੇਨ ਕਹਿੰਦੇ ਆ ਹਿੰਦੀ 'ਚ ਵੀ ਉਰਦੂ 'ਚ ਵੀ ਟ੍ਰੇਨ ਜਿਹੜਾ ਜਾਂ ਉਹਨਾਂ ਨੇ ਲੋਹ ਪਤਗਾਮਨੀ, ਉਹ ਤੇ ਉਹਨਾਂ ਦੇ ਤੁਸੀਂ ਟੈਕਨੀਕਲ ਦੇਖੋਗੇ ਪਲੇਟਫਾਰਮ ਹੈ, ਹਾਂਜੀ ਪਲੇਟਫਾਰਮ ਆ ਗਿਆ ਉਹਨਾਂ ਦਾ, ਲੋਹ ਪਤਗਾਮਨੀ ਵਿਸ਼ਰਾਮ ਗ੍ਰਹਿ ਸਿਗਨਲ। ਹੁਣ ਸਿਗਨਲ ਲਫ਼ਜ਼ ਜਿਹੜਾ ਉਹ ਲੋਹ ਪਤਗਾਮਨੀ ਪਥ ਪ੍ਰਦਰਸ਼ਕ ਯੰਤਰ, ਇੱਦਾਂ ਦੇ ਲਫ਼ਜ਼ ਉਹਨਾਂ ਦੇ ਆਫੀਸ਼ੀਅਲ ਦੇ ਵਿੱਚ ਨੇ। ਟੈਲੀਫੋਨ ਹੈ, ਉਹਦਾ ਲਿਖਿਆ ਹੋਏਗਾ ਤੁਸੀਂ ਉਹਨਾਂ ਦੇ ਸਾਰੇ ਦੂਰਭਾਸ਼, ਉਹ ਵੀ ਟੈਲੀਫੋਨ ਹੈ। ਔਰ ਉਹਨਾਂ ਨੇ ਕਿਵੇਂ ਉਹ ਹਿੰਦੀ ਜਿਹਨੂੰ ਭਾਰਤ ਦੇ ਵਿੱਚ 20% ਤੋਂ ਵੀ ਘੱਟ ਲੋਕ ਬੋਲਦੇ ਨੇ,
ਉਹਨੂੰ, ਔਰ ਭਾਰਤ 'ਚ ਕੋਈ ਨੈਸ਼ਨਲ ਲੈਂਗੁਏਜ ਕੋਈ ਕਨਸਟੀਟਿਊਸ਼ਨ 'ਚ ਨਹੀਂ ਆ, ਇਹ ਵੀ ਇੱਕ ਭੁਲੇਖਾ ਰਿਹਾ ਜੇ ਹਿੰਦੀ 22 ਜ਼ਬਾਨਾਂ ਜਿਹੜੀਆਂ ਨੇ ਉਹ ਨੈਸ਼ਨਲ ਲੈਂਗੁਏਜ ਦੇ ਤੌਰ ਤੇ ਮਾਨਤਾ ਪ੍ਰਾਪਤ ਨੇ, ਜਿਨ੍ਹਾਂ ਦੇ ਵਿੱਚ ਉਰਦੂ ਵੀ ਹੈ, ਜਿਨ੍ਹਾਂ ਦੇ ਵਿੱਚ ਪੰਜਾਬੀ ਵੀ ਹੈ, ਲੇਕਿਨ ਇਹਨਾਂ ਨੇ ਹਿੰਦੀ ਕਿਵੇਂ ਥੋਪੀ ਹੈ। ਔਰ ਇਹ ਮੈਂ ਸਮਝਦਾ ਵੀ ਹਿਪੋਕਰੇਸੀ, ਦੰਭ ਔਰ ਕਲੋਜ਼ਿੰਗ 'ਚ ਪਿਛਲੇ 2-3 ਦਿਨ ਤੋਂ ਅਸੀਂ ਮਿਸ ਕਰ ਰਹੇ ਹਾਂ। ਗੁਰਬਾਣੀ ਦੀ ਗੱਲ ਜਿਹੜੀ ਹੈ ਅਸੀਂ ਕਰਾਂਗੇ, 2 ਮਿੰਟ 'ਚ ਨਹੀਂ ਖਤਮ ਕਰ ਸਕਦੇ। ਹਾਂ ਨਹੀਂ, ਪਰ ਅੱਜ ਮੈਂ ਕੁਇਕਲੀ ਕਰਨਾ ਹੀ ਹੈ। ਕਬੀਰ ਸਾਹਿਬ ਦਾ ਇਹ ਫਰਮਾਨ ਹੈ, ਫਰਮਾਨ ਤੇਰਾ ਸਿਰੈ ਉੱਪਰ ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰੀਆ ਤੁਝੈ ਤੇ ਨਿਸਤਾਰ, ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਰਹਾਓ, ਨਾਮ ਤੇਰਾ ਆਧਾਰ ਮੇਰਾ ਜਿਉ ਫੂਲ ਜਈ ਹੈ ਨਾਰ, ਕਹਿ ਕਬੀਰ ਗੁਲਾਮ ਘਰ ਕਾ ਜਿਆਏ ਭਾਵੇਂ ਮਾਰ। ਇਹ ਇੱਕੋ ਹੀ ਆਦੇਸ਼, ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋ ਕੇ ਪਿਆਰ, ਕਿ ਹੇ ਬੰਦੇ ਇੱਕ ਫੇਤ ਸਿਦਕ, ਇੱਕੋ ਇੱਕ ਤੇਰਾ ਫਰਜ਼ ਬੰਦਗੀ, ਬੰਦੇ ਬੰਦਗੀ ਇਖਤਿਆਰ। ਰੱਬ ਤੇਰੇ ਨਾਲ ਪਿਆਰ ਕਰਦਾ ਹੈ ਜਾਂ ਤੈਨੂੰ ਲੱਗਦਾ ਹੈ ਕਿ ਵੀ ਤੇਰਾ ਰੋਸ ਰੱਬ ਦੇ ਉੱਤੇ ਹੁੰਦਾ ਹੈ ਕਿ ਵੀ ਆ ਮੇਰੀ ਚਾਹਨਾ ਸੀ ਨਹੀਂ ਹੋਏ, ਪਰ ਤੂੰ ਇਹ ਦੇਖ ਕਿ ਬੰਦਗੀ ਜਿਹੜੀ ਹੈ ਉਹੀ ਤੇਰਾ ਇੱਕੋ ਇੱਕ ਸਹਾਰਾ ਹੈ। ਫਰਮਾਨ ਤੇਰਾ ਸਿਰੈ ਉੱਪਰ ਫਿਰ ਨਾ ਕਰਤ ਵਿਚਾਰ, ਕਿ ਇਹ ਫੇਥ ਰੱਖ ਕੇ ਤੁਰ ਕਿ ਭਾਈ ਮੈਂ ਉਸ ਰੱਬ ਦੇ ਫਰਮਾਨ ਦੇ ਉੱਤੇ ਹੀ ਨਿਸ਼ਚਾ ਰੱਖਣਾ ਹੈ, ਫੇਥ ਰੱਖਣਾ ਹੈ। ਹੋਰ ਮੇਰੇ ਮਨ ਦੇ ਵਿੱਚ ਕੋਈ ਦੁਬਿਧਾ, ਕੋਈ ਡਾਈਕਾਟਮੀ, ਕੋਈ ਕਨਫਿਊਜ਼ਨ, ਕੋਈ ਭੰਬਲ ਭੂਸਾ ਨਹੀਂ ਹੋਏਗਾ। ਤੂੰ ਹੀ ਦਰਿਆ ਤੂੰ ਹੀ ਕੁਰੀਆ, ਕਿ ਹੇ ਰੱਬ, ਹੇ ਵਾਹਿਗੁਰੂ, ਤੂੰ ਹੀ ਦਰਿਆ ਹੈ ਤੇ ਤੂੰ ਹੀ ਮਲਾਹ ਹੈ। ਕਰੀਆ ਕਹਿੰਦੇ ਨੇ ਮਲਾਹ ਨੂੰ, ਜਿਹਨੇ ਦਰਿਆ ਤੋਂ ਪਾਰ ਲਿਜਾਣਾ, ਤੁਝੇ ਤੇ ਨਿਸਤਾਰ, ਤੂੰ ਹੀ ਹੈ ਜਿਹੜਾ ਪਾਰ ਲਾਏਗਾ। ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਈ ਹੈ ਨਾਰ, ਜਿਵੇਂ ਨਾਰ ਪਾਣੀ ਨੂੰ ਕਹਿੰਦੇ ਨੇ, ਫੁੱਲ ਫੁੱਲ ਹੈ, ਕਿ ਜਿਵੇਂ ਫੁੱਲ ਦੀ ਜ਼ਿੰਦਗੀ ਪਾਣੀ ਦੇ ਵਿੱਚ ਹੈ, ਉਹ ਪਾਣੀ ਦੇ ਨਾਲ ਜੁੜਿਆ ਹੋਇਆ ਹੈ, ਇਸੇ ਤਰ੍ਹਾਂ ਨਾਮ ਤੇਰਾ ਆਧਾਰ ਮੇਰਾ, ਤੇਰਾ ਨਾਂ ਮੇਰੀ ਜ਼ਿੰਦਗੀ ਦਾ ਆਧਾਰ ਹੈ। ਔਰ ਕਬੀਰ ਸਾਹਿਬ ਫਰਮਾਉਂਦੇ ਨੇ, ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰੇ। ਬੰਦੇ ਨੂੰ ਕਿਹਾ ਕਿ ਵੀ ਰੱਬ ਦੇ ਗੁਲਾਮ ਹੋ ਜਾਓ, ਰੱਬ ਦੇ ਅੱਗੇ ਆਪਾ ਰੱਖ ਦਿਓ, ਔਰ ਇਹ ਅਰਜ਼ੋਈ ਹੋਏ ਕਿ ਹੇ ਰੱਬਾ ਤੂੰ ਭਾਵੇਂ ਮਾਰ ਭਾਵੇਂ ਰੱਖ, ਮੈਂ ਤੇਰਾ, ਤੇਰੇ ਬਿਨਾ ਮੇਰਾ ਕੁਛ ਨਹੀਂ ਹੈ। ਔਰ ਇਹੀ ਬਾਬਾ ਫਰੀਦ ਜਦੋਂ ਇਹ ਫਰਮਾਉਂਦੇ ਨੇ ਕਿ ਭਾਈ ਮੈਨੂੰ ਬੰਦਗੀ ਦੇ ਕਿ ਤੇਰੀ ਪਨਾਹ ਖੁਦਾਏ, ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।